ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵਿਊਅਰਸ, ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਭਾਰਤੀ ਸਟੇਟ ਜਿਸ ਨੇ ਸਿੱਖ ਕੌਮ ਦੇ ਖਿਲਾਫ ਅਣਐਲਾਨੀਆ ਜੰਗ ਵਿੱਢੀ ਹੋਈ ਹੈ, ਅੱਡ-ਅੱਡ ਹਥਿਆਰਾਂ ਨਾਲ ਸਿੱਖ ਕੌਮ ਦੇ ਸਰਬਨਾਸ਼ ਦੇ ਏਜੰਡੇ ਤੇ ਕੰਮ ਕਰ ਰਹੀ ਹੈ। ਸਰਕਾਰ ਦੇ ਇਹਨਾਂ ਹਥਿਆਰਾਂ ਵਿੱਚ ਸਿੱਖ ਐਕਟਿਵਿਸਟ ਨੂੰ ਝੂਠੇ ਮੁਕੱਦਮਿਆਂ ਵਿੱਚ ਫਸਾਉਣਾ, ਅਕਾਲ ਤਖਤ ਨੂੰ ਕਮਜ਼ੋਰ ਕਰਨਾ, ਮੀਡੀਆ ਰਾਹੀਂ ਸਿੱਖਾਂ ਨੂੰ ਬਦਨਾਮ ਕਰਨਾ ਅਤੇ ਸਿੱਖ ਨੌਜਵਾਨਾਂ ਨੂੰ ਆਨੇ ਬਹਾਨੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਮੁਕਾਉਣਾ ਸ਼ਾਮਿਲ ਹੈ। ਇਸੇ ਤਰ੍ਹਾਂ ਦਾ ਇੱਕ ਝੂਠਾ ਕੇਸ 2009 ਵਿੱਚ ਭਾਈ ਦਲਜੀਤ ਸਿੰਘ ਬਿੱਟੂ, ਭਾਈ ਜਸਪਾਲ ਸਿੰਘ ਮੰਝਪੁਰ ਅਤੇ ਭਾਈ ਬਲਵੀਰ ਸਿੰਘ ਬੀੜਾ ਆਦਿ 5 ਪੰਥਕ ਸਿੰਘਾਂ ਦੇ ਉੱਪਰ ਰਜਿਸਟਰ ਕੀਤਾ ਗਿਆ ਸੀ, ਜਿਸ ਦਾ ਫੈਸਲਾ ਪਿਛਲੇ ਦਿਨੀ ਆਇਆ ਹੈ, ਜਿਸ ਵਿੱਚ ਇਹਨਾਂ ਸਾਰੇ ਬੇਕਸੂਰ ਸਿੱਖਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਵਿਊਅਰਸ, ਇਸ ਕੇਸ ਸੰਬੰਧੀ ਅਤੇ ਹੋਰ ਪੰਥਕ ਮਸਲਿਆਂ ਜਿਵੇਂ ਕਿ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਣਨਾ ਅਤੇ ਬਾਦਲ ਵੱਲੋਂ ਕੀਤੀ ਜਾ ਰਹੀ ਮੋਰਚਾ ਲਾਉਣ ਦੀ ਡਰਾਮੇਬਾਜ਼ੀ ਆਦਿ ਮੁੱਦਿਆਂ ਸੰਬੰਧੀ ਅੱਜ ਅਸੀਂ 2 ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੀਡੀਆ ਇੰਚਾਰਜ ਅਤੇ ਹਿਊਮਨ ਰਾਈਟਸ ਦੇ ਐਕਟਿਵਿਸਟ ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਜਿਹੜੇ ਕਿ ਸਾਨੂੰ ਇਸ ਵੇਲੇ ਲੁਧਿਆਣੇ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਬਾਕੀ ਪੰਥਕ ਮੁੱਦਿਆਂ ਦੇ ਉੱਪਰ ਗੱਲਬਾਤ ਕਰਨ ਤੋਂ ਪਹਿਲਾਂ ਅੱਜ ਸਭ ਤੋਂ ਪਹਿਲਾਂ ਸਾਨੂੰ 2009 ਵਿੱਚ ਤੁਹਾਡੇ ਅਤੇ ਤੁਹਾਡੇ ਸਾਥੀਆਂ ਦੇ ਖਿਲਾਫ ਰਜਿਸਟਰ ਕੀਤੇ ਗਏ ਝੂਠੇ ਕੇਸਿਸ ਬਾਰੇ ਜਾਣਕਾਰੀ ਦਿਓ। ਇਸ ਸੰਬੰਧੀ ਜਿਹੜਾ ਫੈਸਲਾ ਆਇਆ ਉਸ ਬਾਰੇ ਵੀ ਥੋੜੀ ਡਿਟੇਲ ਦੇ ਵਿੱਚ ਦੱਸੋ। ਹਾਂਜੀ, ਇਹ ਜਿਹੜਾ ਕੇਸ 22 ਜੁਲਾਈ 2014 ਨੂੰ ਲੁਧਿਆਣਾ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਸੁਖਦੇਵ ਸਿੰਘ ਵੱਲੋਂ ਬਰੀ ਕੀਤਾ ਗਿਆ। 2009 ਦੇ ਵਿੱਚ ਸਰਾਭਾ ਨਗਰ ਥਾਣਾ ਲੁਧਿਆਣੇ ਵੱਲੋਂ ਦਰਜ ਕੀਤਾ ਗਿਆ ਸੀ, ਜਿਹੜਾ ਕਿ ਅਨਲੌਫੁਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ ਦੇ ਸੈਕਸ਼ਨ 13, 15, 17, 18, 18, 20 ਦੇ ਵਿੱਚ ਦਰਜ ਕੀਤਾ ਗਿਆ ਸੀ। ਇਹ ਕੇਸ ਦਰਜ ਕਰਨ ਦਾ ਮਕਸਦ ਜਿਹੜਾ ਸਰਕਾਰ ਦਾ ਪੁਲਿਸ ਸੀ, ਉਹ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਉਹ ਜਿਹੜੇ ਸਨ ਉਹਨਾਂ ਦੀਆਂ ਜਿਹੜੀਆਂ ਗਤੀਵਿਧੀਆਂ ਤੋਂ ਰੋਕ ਕੇ ਉਹਨਾਂ ਨੂੰ ਝੂਠੇ ਕੇਸਾਂ 'ਚ ਫਸਾਉਣਾ ਸੀ। ਤੇ ਇਸ ਕੇਸ ਦੇ ਵਿੱਚ ਉਹ ਸਿੱਖ ਸ਼ਹਾਦਤ ਮੈਗਜ਼ੀਨ ਵੀ ਸੀ, ਉਹ ਵੀ ਉਹਨਾਂ ਨੇ ਬੰਦ ਕਰਾਇਆ। ਉਹਦਾ ਸਾਰਾ ਜਿਹੜਾ ਇੰਫਰਾਸਟਰਕਚਰ ਸੀ, ਕੰਪਿਊਟਰ ਸੀ, ਜੋ ਕਿਤਾਬਾਂ ਸੀ, ਜੋ ਬਿੱਲ ਸੀ, ਉਹ ਸਾਰਾ ਕੁਝ ਚੁੱਕ ਕੇ ਲੈ ਗਏ ਸੀ। ਭਾਈ ਸਾਹਿਬ ਦੇ ਘਰੋਂ ਵੀ ਕੰਪਿਊਟਰ ਜਾਂ ਉਹਨਾਂ ਦੇ 2 ਲੈਪਟਾਪ ਵੀ ਸੀਗੇ, ਜਿਹੜੇ ਪਾਰਟੀ ਦੇ 4 CPU ਦਫ਼ਤਰ ਦਾ ਹੋਰ ਕਟਿੰਗ ਸੀ, ਜਿੰਨਾ ਵੀ ਸਮਾਨ ਸੀ ਸਾਰਾ ਉਹ ਪੁਲਿਸ ਚੱਕ ਕੇ ਲੈ ਗਈ ਸੀ। ਤੇ ਜਿਹੜਾ ਹੁਣ ਬੜੀ ਮਕਸਦ ਸੀਗਾ ਅਕਾਲੀ ਦਲ ਪੰਚ ਪ੍ਰਧਾਨੀ ਨੂੰ, ਜਿਹੜਾ ਕਿ ਆਉਂਦੀਆਂ ਜਿਹੜੀਆਂ 2009 ਦੇ ਵਿੱਚ ਪੈਂਡਿੰਗ ਸਨ ਐਸਜੀਪੀਸੀ ਚੋਣਾਂ, ਉਹਨਾਂ ਨੂੰ ਦੂਰ ਕਰਨਾ ਤੇ ਸਿੱਖ ਸ਼ਹਾਦਤ ਮੈਗਜ਼ੀਨ ਨੂੰ ਜਿਹੜਾ ਪੰਥ ਦੀ ਆਵਾਜ਼ ਬਣ ਚੁੱਕਿਆ ਸੀ ਉਹਨੂੰ ਬੰਦ ਕਰਨਾ। ਤੇ ਉਹਦੇ ਤਹਿਤ ਹੀ ਭਾਈ ਦਲਜੀਤ ਸਿੰਘ ਬਿੱਟੂ ਮੇਰੇ ਤੇ ਮੈਂ ਉਦੋਂ ਆਫਿਸ ਦਾ ਇੰਚਾਰਜ ਸੀ ਜਾਂ ਆਫਿਸ ਦਾ ਸੇਵਾਦਾਰ ਗੁਰਜੀਤ ਸਿੰਘ, ਭਾਈ ਦਲਜੀਤ ਸਿੰਘ ਬਿੱਟੂ ਦੇ ਨਾਲ ਸੁਰਿੰਦਰ ਸਿੰਘ ਸਰਦਾਣਾ ਤੇ ਬਲਵੀਰ ਸਿੰਘ ਦੀ ਜਿਹੜਾ ਆਲਰੇਡੀ ਪੁਲਿਸ ਹਿਰਾਸਤ ਦੇ ਵਿੱਚ 25 ਤਰੀਕ ਤੋਂ ਉਹਦੇ 27 ਅਗਸਤ 2009 ਨੂੰ ਪਰਚਾ ਦਰਜ ਕੀਤਾ ਗਿਆ ਸੀ। ਇਹਦੇ ਵਿੱਚ ਜਿੰਨੇ ਵੀ ਇਹ ਅਜੇ ਤੱਕ ਇਹ ਕੇਸ ਅੰਡਰ ਇਨਵੈਸਟੀਗੇਸ਼ਨ ਰੱਖਿਆ ਗਿਆ ਸੀ ਕਿ ਇਹਦੇ ਵਿੱਚ ਅਸੀਂ ਹੋਰ ਗਵਾਹ ਦੇਣੇ ਹਨ। ਲੰਬੀ ਲਿਸਟ ਗਵਾਹਾਂ ਦੀ, ਜਿਹਦੇ ਵਿੱਚ ਵਕੀਲਾਂ ਨੂੰ ਵੱਖ-ਵੱਖ ਜੇਲ੍ਹਾਂ 'ਚ ਬੰਦ ਸਿੰਘਾਂ ਦੇ ਵਕੀਲਾਂ ਨੂੰ ਫੀਸਾਂ ਜਿਹੜੀਆਂ ਦਿੱਤੀਆਂ ਗਈਆਂ ਉਹਨਾਂ ਨੂੰ ਇਲੀਗਲ ਬੰਦ ਦੇ ਤੌਰ ਦੇ ਉੱਤੇ ਪੇਸ਼ ਕੀਤਾ ਗਿਆ, ਜਾਂ ਸਰਕਾਰਾਂ ਨੂੰ ਪਾਰਟੀ ਵੱਲੋਂ ਇਸ਼ਤਿਹਾਰ ਤੇ ਉਹਨਾਂ ਨੂੰ ਜਿਹੜੇ ਕੋਈ ਪੈਸੇ ਦਿੱਤੇ ਉਹਨੂੰ ਇਲੀਗਲ ਕਰਾਰ ਦੇ ਕੇ ਇਹ ਕੇਸ ਦਰਜ ਕੀਤਾ ਗਿਆ ਸੀ। ਤੋਂ ਉਹ ਕੇਸ ਅੰਤ ਦੇ ਵਿੱਚ ਬਿਨਾਂ ਕਿਸੇ ਸਬੂਤ ਜਾਂ ਗਵਾਹ ਦੇ ਵੀ ਇਹ ਸਾਰਾ ਜਿਹੜਾ ਜੋ ਵੀ ਰਿਕਵਰੀ ਹੋਈ ਹੈ ਕੰਪਿਊਟਰ ਲੈਪਟਾਪ ਦੀ, ਇਹਦੇ ਵਿੱਚ ਕੁਝ ਵੀ ਇਲੀਗਲ ਨਹੀਂ ਮਿਲਿਆ। ਉਹਦੇ ਆਧਾਰ ਦੇ ਉੱਤੇ ਜਿਹੜਾ ਨਾ ਹੀ ਉਹ ਮਨੀ ਜਿਹੜੀ ਆ ਜਾਂ ਟ੍ਰਾਂਜੈਕਸ਼ਨ ਹੈਗੀਆਂ ਨੇ ਉਹ ਇਲੀਗਲ ਸਾਬਤ ਹੁੰਦੀਆਂ ਵੀ ਇਹਨਾਂ ਦੀ ਵਰਤੋਂ ਕਿਤੇ ਅਨਲੌਫੁਲ ਐਕਟੀਵਿਟੀ ਹੋਈ ਹੈ। ਇਸ ਬਣਾ ਦੇ ਉੱਤੇ ਜਿਹੜਾ 5 ਸਾਲ ਬਾਅਦ ਕਰੀਬ ਇਹ ਜਿਹੜਾ ਉਹ ਸੈਸ਼ਨ ਕੋਰਟ ਵੱਲੋਂ ਕਰ ਦਿੱਤਾ ਗਿਆ। ਜੀ ਤੇ ਵੀਰ ਜੀ, ਹੁਣ ਅਸੀਂ ਬਾਕੀ ਪੰਥਕ ਮੁੱਦਿਆਂ ਦੇ ਉੱਪਰ ਵੀ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ। ਜਿਸ ਕਾਨੂੰਨੀ ਤਰੀਕੇ ਨਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੋਂਦ ਦੇ ਵਿੱਚ ਆਈ ਹੈ, ਬਾਦਲ ਵੱਲੋਂ ਇਸ ਦੇ ਖਿਲਾਫ ਮੋਰਚਾ ਲਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ, ਇਸ ਸੰਬੰਧੀ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਹਰਿਆਣਾ ਸਰਕਾਰ ਦੇ ਵੱਲੋਂ ਇਹ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਆ ਜੀ। ਇਹ ਇੱਕ ਤਾਂ ਮੈਂ ਇਹ ਗੱਲ ਕਲੀਅਰ ਕਰਦਾ ਵੀ ਜਿਹੜੀ ਵੀ ਕਮੇਟੀ ਹੈਗੀ ਆ ਉਹ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਭਾਰਤੀ ਸੰਵਿਧਾਨ ਤੇ ਉਹਦੇ ਨਿਯਮਾਂ ਤਹਿਤ ਬਣਨੀ ਹੈ। ਜਿਹੜੀ ਸਿੱਖ ਸੋਵਰਨ ਕੋਈ ਪ੍ਰਬੰਧਕ ਜਥੇਬੰਦੀ ਹੋਊਗੀ ਉਹ ਇਸ ਮੁਲਕ ਦੇ ਵਿੱਚ ਰਹਿੰਦਿਆਂ ਹੋਇਆਂ ਜਿਹੜੀ ਆ ਉਹ ਨਹੀਂ ਬਣ ਸਕਦੀ, ਉਸ ਕਾਨੂੰਨ ਦੇ ਤਹਿਤ ਹੀ ਉਹ ਬਣਨੀ ਹੈ। ਤੇ ਜਿਹੜੀ ਹਰਿਆਣਾ ਵਿਧਾਨ ਸਭਾ ਦੇ ਵਿੱਚ ਬਿੱਲ ਪੇਸ਼ ਕਰਕੇ ਹਰਿਆਣਾ ਗੁਰਦੁਆਰਾ ਕਮੇਟੀ ਬਣੀ ਆ, ਉਹ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਬਣੀ ਆ। ਪੰਜਾਬ ਸਰਕਾਰ ਜਾਂ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਕਾਨੂੰਨੀ ਤੌਰ ਦੇ ਉੱਤੇ
ਉਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦੇ। ਜੇ ਕੋਈ ਕਰ ਸਕਦੇ ਹੁੰਦੇ ਤੇ ਹੁਣ ਤੱਕ ਇਹਨਾਂ ਨੇ ਕੋਈ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਵਿੱਚ ਰਿਟ ਵਗੈਰਾ ਪਾਉਣੀ ਸੀ। ਇਹਨਾਂ ਨੂੰ ਵੀ ਪਤਾ ਕਿ ਅਸੀਂ ਇਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦਾ ਹੱਕ ਹੈਗਾ। ਕਿਉਂਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਜਿਹੜਾ ਸਿੱਖ ਗੁਰਦੁਆਰਾ ਐਕਟ ਹੈਗਾ 1925 ਉਹ ਉਸ ਸਮੇਂ ਜਿਹੜੀ ਅੰਗਰੇਜ਼ਾਂ ਦੇ ਅਧੀਨ ਇੰਡੀਅਨ ਪਾਰਲੀਮੈਂਟ ਸੀਗੀ ਉਹਦੇ ਵਿੱਚ ਨਹੀਂ ਸੀ ਬਣਿਆ। ਜਿਹੜਾ ਅਣਵੰਡਿਆ ਪੰਜਾਬ ਸੀਗਾ ਉਹਦੇ ਵਿੱਚ ਬਣਾਇਆ ਸੀ ਇਹ, ਯਾਨੀ ਕਿ ਇੱਕ ਸਟੇਟ ਅਸੈਂਬਲੀ ਦਾ ਜਿਹੜਾ ਐਕਟ ਸੀ ਜਿਹਦੇ ਤੇ ਪਾਕਿਸਤਾਨ ਵਾਲਾ ਪੰਜਾਬ ਇੱਧਰਲਾ ਪੰਜਾਬ ਜਿਹਦੇ ਵਿੱਚ ਉਦੋਂ ਹਰਿਆਣਾ, ਹਿਮਾਚਲ, ਚੰਡੀਗੜ੍ਹ ਸ਼ਾਮਲ ਸਨ। ਉਹ 1947 ਤੋਂ ਬਾਅਦ ਉੱਧਰ ਚਲਾ ਗਿਆ। ਉਹਨਾਂ ਦਾ ਪ੍ਰਬੰਧ ਆਟੋਮੈਟਿਕਲੀ ਸ਼੍ਰੋਮਣੀ ਕਮੇਟੀ ਤੋਂ ਖੁੱਸ ਗਿਆ। ਇਹਦਾ ਪ੍ਰਬੰਧ ਜਿਹੜਾ ਜਦੋਂ 1966 ਦੇ ਵਿੱਚ ਇਹ ਹਰਿਆਣਾ, ਹਿਮਾਚਲ ਅੱਡ ਹੋਏ ਆ, ਚੰਡੀਗੜ੍ਹ ਨੂੰ ਯੂਟੀ ਦਾ ਸਟੇਟਸ ਬਣਿਆ ਤਾਂ ਉਦੋਂ ਤੋਂ ਤੱਕ ਹੁਣ ਤੱਕ ਉਹਨਾਂ ਦੇ ਕੋਲ ਅਧਿਕਾਰ ਸੀ ਕਿ ਆਪਣੇ ਵੱਖਰੇ ਬਣੇ ਸਟੇਟ ਦੇ ਪ੍ਰਬੰਧਾਂ, ਗੁਰਦੁਆਰਿਆਂ ਦੇ ਪ੍ਰਬੰਧ ਦਾ ਵੀ ਵੱਖਰਾ ਕੋਈ ਬਣਾ ਸਕਣ। ਜੇ ਬਾਦਲ ਜਾਂ ਇਹਦੇ ਬਾਦਲ ਜੀ ਵੱਲੋਂ ਇਹੋ ਜਿਹੀਆਂ ਕਰਤੂਤਾਂ ਨਾ ਕੀਤੀਆਂ ਜਾਂਦੀਆਂ, ਪੰਥਕ ਮਸਲਿਆਂ ਨੂੰ ਅਣਗੌਲਿਆ ਨਾ ਕੀਤਾ ਜਾਂਦਾ ਤਾਂ ਹੋ ਸਕਦਾ ਹਰਿਆਣੇ ਵਾਲੇ ਇਹੋ ਜਿਹੀ ਮੰਗ ਨਹੀਂ ਚਾਹੁੰਦੇ। ਪਿਛਲੇ 1966 ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਕੀਤੀ ਵੀ ਨਹੀਂ। ਇਸ ਕਰਕੇ ਉਹ ਕਾਨੂੰਨੀ ਤੌਰ ਤੇ ਬਿਲਕੁਲ ਸੋਲਿਡ ਹੈ। ਬਾਦਲ ਨੂੰ ਇਹ ਪਤਾ, ਬਾਦਲ ਸਿਰਫ ਇੱਕ ਖੂਨ ਡੋਲਣਾ ਚਾਹੁੰਦਾ ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਜਾਂ 1984 ਤੋਂ ਲੰਮਾ ਸਮਾਂ ਉਹ ਚਾਹੁੰਦਾ ਵੀ ਕਿਸੇ ਤਰ੍ਹਾਂ ਜਿਹੜਾ ਨਵੇਂ ਸਿਰੇ ਤੋਂ ਕੋਈ ਪੁਲਿਸ ਇਹੋ ਜਿਹੀ ਕੋਈ ਗਲਤੀ ਕਰੇ ਇਹਨਾਂ ਨੂੰ ਕੱਢਣ ਦੇ ਉੱਤੇ ਜਾਵੇ ਤੇ ਅਸੀਂ ਕੋਈ ਲੜਾਈ ਕਰੀਏ। ਆਪ ਬਾਦਲ ਹੁਣ ਪੰਗਾ ਲੈ ਕੇ ਜਿਹੜਾ ਬਲੱਡ ਡੋਲ ਕੇ ਤੇ ਉਹਦਾ ਜਿਹੜਾ ਸਿਆਸੀ ਜਗ੍ਹਾ ਚਾਹੁੰਦਾ ਸਿੱਖਾਂ ਨੂੰ ਸੁਚੇਤ ਹੋ ਕੇ ਉਹਦੀਆਂ ਕਰਤੂਤਾਂ ਤੋਂ ਜਾਂ ਉਹਦੀਆਂ ਚਾਲਾਂ ਤੋਂ ਜੀ ਤੇ ਵੀਰ ਜੀ, ਜਿਸ ਤਰ੍ਹਾਂ ਬਾਦਲ ਨੇ ਹਰਿਆਣਾ ਕਮੇਟੀ ਦੇ ਖਿਲਾਫ ਜਿਸ ਤਰੀਕੇ ਨਾਲ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਵਾਇਆ ਹੈ, ਇਸਨੇ ਅਕਾਲ ਤਖਤ ਦੇ ਵਕਾਰ ਨੂੰ ਭਾਰੀ ਸੱਟ ਲਗਾਈ ਹੈ, ਇਸ ਬਾਰੇ ਤੁਸੀਂ ਕਹਿਣਾ ਚਾਹੋਗੇ? ਦੇਖੋ, ਜਿਹੜਾ ਵੀ ਕੋਈ ਹੁਕਮਨਾਮਾ ਅਕਾਲ ਤਖਤ ਦੀ ਮਰਜ਼ਾਦਾ ਤੇ ਸੰਤੀ ਜਿਹੜੀ ਨਿਰਮਲ ਭਾਵਨਾ ਦੇ ਮੁਤਾਬਕ ਹੁੰਦਾ ਜਾਰੀ ਕੀਤਾ ਜਾਂਦਾ, ਉਹਨੂੰ ਸਾਰਾ ਪੰਥ ਜਿਹੜਾ ਉਹ ਪੂਰੀ ਸਿਰ ਮੱਥੇ ਨਾਲ ਉਹਨੂੰ ਕਬੂਲ ਕਰਦਾ, ਪ੍ਰਵਾਨ ਕਰਦਾ। ਪਿਛਲੇ ਲੰਮੇ ਸਮੇਂ ਤੋਂ ਕਈ ਹੁਕਮਨਾਮੇ ਹੋਏ, ਭਾਵੇਂ ਨਰਕਧਾਰੀਆਂ ਦੇ ਵਿਰੁੱਧ ਹੁਕਮਨਾਮਾ ਸੀ ਜਾਂ ਸਬਸੇ ਵਾਲੇ ਦੇ ਵਿਰੁੱਧ ਹੁਕਮਨਾਮਾ ਸੀ, ਉਹ ਪੰਥ ਦੀ ਭਾਵਨਾ ਦੇ ਅਨੁਸਾਰ ਲਿਆ ਹੋਇਆ ਸੀ ਤੇ ਉਹਦੀ ਮਾਨਤਾ ਵੀ ਸੀ। ਪਰ ਜਿਹੜੇ ਹੁਕਮਨਾਮੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾ ਹੋ ਕੇ ਉੱਥੇ ਬੈਠੇ ਜਥੇਦਾਰਾਂ ਵੱਲੋਂ ਜਾਰੀ ਕੀਤੇ ਜਾਂਦੇ ਆ ਸਿਆਸੀ ਵੀ ਆਪਣੇ ਅਕਾਵਾਂ ਨੂੰ ਖੁਸ਼ ਕਰਨ ਲਈ, ਤਾਂ ਉਹਨੂੰ ਪੰਥ ਨੇ ਨਾ ਕਰੀ ਪਹਿਲਾਂ ਪ੍ਰਵਾਨ ਕੀਤਾ ਤੇ ਨਾ ਕਰੀ ਹੁਣ। ਇਹ ਵੀ ਹੁਕਮਨਾਮਾ ਅਕਾਲ ਤਖਤ ਸਾਹਿਬ ਦਾ ਨਹੀਂ ਹੈਗਾ, ਇਹ ਬਾਦਲ ਦਾ ਜਿਹੜਾ ਹੁਕਮਨਾਮਾ ਜਿਹੜਾ ਉਹਨੇ ਅਕਾਲ ਤਖਤ ਦੀ ਮੋਹਰ ਥੱਲੇ ਜਾਰੀ ਕਰਵਾਇਆ ਜਥੇਦਾਰਾਂ ਕੋਲ, ਇਹਦਾ ਵੀ ਜਿਹੜਾ ਖਾਮਜਾ ਇਹਨਾਂ ਨੂੰ ਰੂਹਾਨੀ ਤੌਰ ਦੇ ਉੱਤੇ ਵੀ ਤੇ ਜਿਹੜਾ ਸੰਸਾਰਕ ਤੌਰ ਦੇ ਉੱਤੇ ਵੀ ਇਹਦੇ ਜਿਹੜਾ ਸਿੱਟੇ ਭੁਗਤਣੇ ਪੈਣਗੇ। ਆਉਣ ਵਾਲੇ ਸਮੇਂ 'ਚ ਸੰਗਤ ਦੇਖੇਗੀ ਕਿ ਇਹਨਾਂ ਨੇ ਕਿਸ ਤਰ੍ਹਾਂ ਦੁਰਵਰਤੋਂ ਜਿਹੜੀ ਕੀਤੀ ਆ, ਇਹਦਾ ਇਹਨਾਂ ਨੂੰ ਜਿਹੜਾ ਸਿੱਟਾ ਭੁਗਤਣਾ ਪਏਗਾ ਆਪਣੇ ਸਰੀਰਕ ਤੇ ਮਾਨਸਿਕ ਦੋਵੇਂ ਤੌਰ ਦੇ ਉੱਤੇ। ਇਹਨਾਂ ਲਈ ਜਿਹੜੀ ਆ ਉਹ ਮਾੜਾ ਸਮਾਂ ਜਿਹੜਾ ਸ਼ੁਰੂ ਹੋਏਗਾ ਇਹਨਾਂ ਜਥੇਦਾਰਾਂ ਦੇ ਲਈ ਵੀ, ਜਿਹੜੇ ਆਪਣੇ ਨਿੱਕੀ ਮੁਫਾਦਾਂ ਦੇ ਲਈ। ਇਹ ਜਥੇਦਾਰ ਜਿਹੜਾ ਹੁਣ ਗਿਆਨੀ ਗੁਰਬਚਨ ਸਿੰਘ ਆ, ਇਹ ਤੇ ਛੋਟਾ ਜਿਹਾ ਟੋਪਦਾਰ ਹੁੰਦਾ ਸੀ ਮੁਕਤਸਰ ਸਾਹਿਬ। ਅੱਜ ਇਹਦੀਆਂ ਦੇਖੋ ਕੋਠੀਆਂ ਤੇ ਅੱਜ ਇਹਦੀ ਕੋਠੀ ਦੇ ਵਿੱਚ ਖੜੀਆਂ ਹੋਈਆਂ ਗੱਡੀਆਂ ਤੇ ਇਹਦੀ ਜਾਇਦਾਦ ਦੇਖੋ। ਇਹ ਸਾਰਾ ਕੁਝ ਕਿੱਥੋਂ ਆ ਰਿਹਾ? ਜਦੋਂ ਸਰਕਾਰ ਦੇ ਕਹੇ ਦੇ ਉੱਤੇ ਇਹ ਜਥੇਦਾਰ ਕੰਮ ਕਰਦੇ ਆ ਤੇ ਇਹਨਾਂ ਦੀਆਂ ਜਿਹੜੀਆਂ 25-25 ਲੱਖ ਦੀਆਂ 30-30 ਲੱਖ ਦੀਆਂ ਗੱਡੀਆਂ ਚਾਰ ਇਹਨਾਂ ਦੇ ਦਰਵਾਜ਼ਿਆਂ ਦੇ ਉੱਤੇ ਖੜੀਆਂ। ਜਿਹੜੀ ਘਰ ਵਾਲੀ ਰੇਹੜੀ ਲਾਉਂਦੀ ਹੁੰਦੀ ਸੀ ਮੁਕਤਸਰ ਦਰਬਾਰ ਸਾਹਿਬ ਦੇ ਬਾਹਰ, ਤੇ ਅੱਜ ਉਹ ਰਾਣੀ ਬਣ ਕੇ ਬੈਠੀ ਆ। ਇਹ ਸਾਰਾ ਜਾਇਦਾਦ ਕਿੱਥੋਂ ਆਈ? ਅਕਾਲ ਤਖਤ ਦੇ ਜਥੇਦਾਰ ਦਾ ਮਾਨ ਸਤਿਕਾਰ ਚਾਹੀਦਾ, ਪਰ ਜੋ ਭ੍ਰਿਸ਼ਟਾਚਾਰ ਗਿਆਨੀ ਗੁਰਬਚਨ ਸਿੰਘ ਨੇ ਫੈਲਾਇਆ ਇਸ ਸਮੇਂ ਦੇ ਦੌਰਾਨ, ਤੇ ਉਹਦੇ ਮੁੰਡੇ ਨੇ ਉੱਥੇ ਮੁਕਤਸਰ ਦੇ ਸ਼ਹਿਰ ਦੇ ਵਿੱਚ ਗੁੰਡਾਗਰਦੀ, ਉਹ MLA ਦੀ ਟਿਕਟ ਦਾ ਦਾਅਵੇਦਾਰ ਹੈ ਤੇ ਉਹਦੇ ਤਹਿਤ ਹੀ ਸਾਰਾ ਕੁਝ ਕਰ ਰਿਹਾ। ਇਹ ਰੂਹਾਨੀ ਤੌਰ ਦੇ ਉੱਤੇ ਬਖਸ਼ਣਯੋਗ ਨਹੀਂ ਹੈਗੇ ਲੋਕ ਇਹ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਉਸ ਪਵਿੱਤਰ ਤੇ ਸਰਵੋੱਚ ਸੀਟ ਦੇ ਉੱਤੇ ਬਹਿ ਕੇ ਕਰ ਰਹੇ ਨੇ। ਇਹਨਾਂ ਨੂੰ ਇਹਦੇ ਸਿੱਟੇ ਦੁਨੀਆ ਦੇਖੇਗੀ ਵੀ ਇਹਨਾਂ ਦਾ ਕੀ ਹਸ਼ਰ ਹੁੰਦਾ। ਜੀ ਤੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਇਹਦਾ ਹੁਣ ਪਾਪ ਦਾ ਕੜਾ ਭਰਦਾ ਪਿਆ ਵਾ ਐਂਡ ਦੈਨ ਦਿਸ ਇਜ਼ ਅ ਟਾਈਮ ਟੂ ਸਟਾਪ them rather than waiting for the future। ਵੀਰ ਜੀ, ਸਾਨੂੰ ਹੁਣ ਸਟੈਪ ਲੈਣਾ ਚਾਹੀਦਾ ਇਸ ਚੀਜ਼ ਦੇ ਉੱਪਰ। ਜਿਸ ਤਰ੍ਹਾਂ ਤੁਸੀਂ ਇੱਕ ਐਡਵੋਕੇਟ ਹੋ, we would like to ask you, ਤੁਹਾਡੇ ਕੋਲ ਅਸੀਂ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਸਾਡੇ 3 ਵੀਰਾਂ ਨੇ, ਇਹਨਾਂ ਨੇ ਕੋਈ ਧਾਰਮਿਕ ਗੁਨਾਹ ਨਹੀਂ ਕੀਤਾ ਸੀ, ਇਹਨਾਂ ਨੂੰ ਪੰਥ ਤੋਂ ਬਾਹਰ ਕਰ ਦਿੱਤਾ ਗਿਆ ਹੈ। ਜਥੇਦਾਰ ਅਕਾਲ ਤਖਤ ਸਾਹਿਬ ਨੇ ਹੁਕਮ ਦੀ ਤਾਮੀਲ ਕੀਤੀ ਹੈ ਬਾਦਲ ਸਰਕਾਰ ਦੀ, ਐਂਡ ਦੈਨ ਸਾਡੇ ਅਕਾਲ ਤਖਤ ਨੂੰ ਇਹਨਾਂ ਗਲਤ ਫੈਸਲੇ ਨਾਲ ਬਦਨਾਮ ਕੀਤਾ ਜਾ ਰਿਹਾ। Can you tell us being an advocate ਕਿ ਬਾਹਰਲੀਆਂ ਜਿਹੜੀਆਂ ਸਿੱਖ ਸੰਗਤਾਂ ਨੇ ਜਾਂ ਸਾਡੇ ਦਰਸ਼ਕ ਨੇ, what can we do to stop them right now, ਜਿਹੜੀ ਆਪਣੀ ਪਾਵਰ ਦਾ ਮਿਸਯੂਜ਼ ਕਰ ਰਹੇ ਨੇ? ਇਹ ਹਾਂਜੀ, ਜਿਸ ਤਰ੍ਹਾਂ ਆਪਣੀ ਪਾਵਰ ਦਾ ਮਿਸਯੂਜ਼ ਕਰ ਰਹੇ ਨੇ ਇਹ ਆਪਣੀ ਪਾਵਰ ਦਾ, how can we stop them? ਹਾਂਜੀ,
ਇਹਨਾਂ ਨੂੰ ਜਿਹੜੇ ਪਾਪ ਕਰ ਰਹੇ ਨੇ ਇਹਦਾ ਫਲ ਮਿਲੂਗਾ। ਸੰਗਤਾਂ ਇਹਨਾਂ ਨੂੰ ਦੇਣਗੀਆਂ, ਜਿੱਥੇ ਵੀ ਇਹ ਜਾਂਦੇ ਨੇ। ਇਹਨਾਂ ਨੂੰ ਇਹਦੇ ਬਾਰੇ ਕੁਐਸਚਨਿੰਗ ਕਰਨੀ ਚਾਹੀਦੀ ਹੈ। ਇਹਨਾਂ ਤੇ ਦਬਾਅ ਬਣਾਉਣਾ ਚਾਹੀਦਾ ਵੀ ਇਹ ਜਿਹੜੀ ਪਵਿੱਤਰ ਜਗ੍ਹਾ ਹੈਗੀ ਹੈ ਇਹਦੇ ਉੱਤੇ ਬਹਿ ਕੇ ਤੁਸੀਂ ਇਹ ਕੁਕਰਮ ਕਰ ਰਹੇ ਹੋ, ਤੁਹਾਨੂੰ ਇਹਦੇ ਸਿੱਟੇ ਭੁਗਤਣੇ ਪੈਣਗੇ। ਇਹਨਾਂ ਦਾ ਜੇ ਇਹ ਪੰਥ ਨੂੰ ਸਾਰਿਆਂ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਸਿੱਖਾਂ ਨੂੰ ਇਹਨਾਂ ਦਾ ਯਾਨੀ ਕਿ ਬਾਈਕਾਟ ਕਰਨ ਦੀ ਜਿਹੜੀ ਆ ਗੱਲ ਉਹ ਕਰਨੀ ਚਾਹੀਦੀ ਹੈ ਵੀ ਇਹ ਜਿੰਨਾ ਚਿਰ ਤੱਕ ਇਹ ਆਪਣੇ ਫੈਸਲੇ ਨੂੰ ਗਲਤ ਨੂੰ ਵਾਪਸ ਨਹੀਂ ਲੈਂਦੇ ਇਹਨਾਂ ਨੂੰ ਕਿਸੇ ਸਮਾਗਮਾਂ ਦੇ ਵਿੱਚ ਬੋਲਣ ਨਾ ਦਿੱਤਾ ਜਾਵੇ। ਇਹੋ ਜਿਹੀ ਜਿਹੜੀ ਆ ਕੋਈ ਐਕਟੀਵਿਟੀ ਜਿਹੜੀ ਆ ਉਹ ਸ਼ੁਰੂ ਕਰਨੀ ਚਾਹੀਦੀ ਹੈ। ਜੇ ਵਿਦੇਸ਼ਾਂ ਦੇ ਵਿੱਚ ਵੀ ਜਾਂਦੇ ਆ ਤੇ ਉੱਥੇ ਸਟੇਜਾਂ ਦੇ ਉੱਤੇ ਇਹਨਾਂ ਨੂੰ ਜਿਹੜਾ ਜਵਾਬਦੇਹੀ ਇਹਨਾਂ ਕੋਲ ਲਈ ਜਾਵੇ। ਹੋਰ ਗੱਲ ਜਿਹੜੀ ਹਿੰਦੁਸਤਾਨ ਦੀ ਸਰਕਾਰ ਦੇ ਵਿੱਚ ਕੱਲ੍ਹ ਦੀ ਤੁਸੀਂ ਖਬਰ ਪੜ੍ਹੋ, ਸ਼ਿਵ ਸੈਨਾ ਦੇ ਸੰਸਦ ਮੈਂਬਰਾਂ ਵੱਲੋਂ ਧੱਕੇ ਨਾਲ ਕਿਸੇ ਮੁਸਲਮਾਨ ਮੁਲਾਜ਼ਮ ਦੇ ਰੋਜ਼ਾ ਤੋੜਿਆ ਗਿਆ। ਇਹ ਵੀ ਇੱਕ ਗੰਭੀਰ ਮਸਲਾ ਹੈਗਾ। ਇਹਨੂੰ ਵੀ ਸਾਨੂੰ ਸੁਚੇਤ ਹੋਣਾ ਚਾਹੀਦਾ ਵੀ ਕਿਸ ਤਰ੍ਹਾਂ ਦੀ ਜਿਹੜੀ ਸਰਕਾਰ ਆ, ਕਿਸ ਤਰ੍ਹਾਂ ਦੇ MP ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਬੈਠਿਆ ਜਿਹੜੇ ਕਿਸੇ ਦੇ ਧਾਰਮਿਕ ਵਿਸ਼ਵਾਸ ਨੂੰ ਜਿਹੜਾ ਧੱਕੇ ਦੇ ਨਾਲ ਤੋੜ ਰਹੇ ਨੇ ਵੀ ਨਹੀਂ ਤੂੰ ਆਪਣਾ ਰੋਜ਼ਾ ਤੋੜ। ਇਹ ਵੀ ਸਾਨੂੰ ਵਿਚਾਰਨਾ ਚਾਹੀਦਾ ਵੀ ਇਸ ਮੁਲਕ ਦੇ ਵਿੱਚ ਹਿੰਦੂ ਬਹੁਗਿਣਤੀ ਦੀ ਜਿਹੜਾ ਹੋਰ ਕਿਸੇ ਧਰਮ ਸੱਭਿਆਚਾਰ ਨੂੰ ਦੇਖਣਾ ਨਹੀਂ ਚਾਹੁੰਦਾ, ਇਹਦੇ ਬਾਰੇ ਵੀ ਸਾਨੂੰ ਸੁਚੇਤ ਹੋਣਾ ਚਾਹੀਦਾ ਵੀ ਉਹ ਵੀ ਹਾਰਡ ਸਟੈਪ ਲੈ ਕੇ ਜੇ ਅੱਜ ਮੁਸਲਮਾਨ ਦਾ ਵਿਸ਼ਵਾਸ ਨੂੰ ਠੇਸ ਪਹੁੰਚਾਈ ਹੈ, ਕੱਲ੍ਹ ਨੂੰ ਸਿੱਖਾਂ ਦੇ ਦੁਆਲੇ ਵੀ ਹੋਣਾ, ਉਹਨਾਂ ਨੇ ਈਸਾਈਆਂ ਦੇ ਦੁਆਲੇ ਵੀ ਹੋਣਾ। ਇਹਦੇ ਬਾਰੇ ਵੀ ਜਿੰਨੀਆਂ ਘੱਟ ਗਿਣਤੀਆਂ ਹੈਗੀਆਂ ਨੇ ਉਹਨਾਂ ਨੂੰ ਸੁਚੇਤ ਹੋਣਾ ਚਾਹੀਦਾ ਆਪਣੇ ਹੱਕਾਂ ਦੇ ਲਈ। ਜੀ ਬਿਲਕੁਲ ਵੀਰ ਜੀ। ਵੀਰ ਜੀ ਸਾਡਾ ਹੁਣ ਵਕਤ ਬ੍ਰੇਕ ਵੱਲ ਜਾਏ। ਥੈਂਕ ਯੂ ਸੋ ਮਚ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ, ਆਪਣੇ ਵਿਚਾਰ ਸਾਂਝੇ ਕੀਤੇ। ਵੀਰ ਜੀ ਹੁਣ ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक का। Keep watching News TV 84. We'll be right back after a short break.